अस्सलाम वालेकुम। लो जी यारो बेलियो मित्रों ते सज्जनों, तुसी देख रहे हो एस अहमद पंजाबी। तुहाडे सारेयां दा लाइक कमेंट ते चैनल सबसक्राइब करने का बहुत शुक्रिया। अगर अजे तक तुसीं सबसक्राइब नहीं किया तो लाइक कमेंट शेयर सबसक्राइब जरूर करो। लो जी, कल जेड़े तुरम खान खड़े हुए सन 2-3 दिन तो कि सैनट दे इलैक्शन दे विच जेड़ी बेईमानी हो रही है, कंपनी दे टाउट्स जेड़े ने ਉਹਨਾਂ ਨੂੰ ਚੁੱਕ ਕੇ ਲਿਆ ਰਹੀ ਹੈ ਪੀਟੀਆਈ ਦੀ ਕਿਆਦਤ। ਗੰਡਾਪੁਰ ਗਰੁੱਪ ਜਿਹੜਾ ਕਿ ਕੰਪਨੀ ਦਾ ਆਪਣਾ ਗਰੁੱਪ ਹੈ, ਉਹ ਲਿਆ ਰਿਹਾ ਸੀ ਬੰਦੇ, ਤੇ ਰੈਜ਼ਿਸਟੈਂਸ ਜਿਹੜੀ ਹੈ ਉਹ ਸਾਨੂੰ ਨਜ਼ਰ ਆ ਰਹੀ ਥੀ ਤਕਰੀਬਨ ਕੋਈ 4 ਬੰਦਿਆਂ ਦੀ, ਕਿ ਉਹ ਖੜੇ ਹੋ ਗਏ ਸਨ ਕਿ ਨਹੀਂ ਅਸੀਂ ਖਾਨ ਦੇ ਨਜ਼ਰੀਏ ਤੇ ਖੜੇ ਹਾਂ, ਅਸੀਂ ਇਹ ਨਹੀਂ ਹੋਣ ਦਿਆਂਗੇ, ਅਸੀਂ ਮੁਕਾਬਲਾ ਕਰਾਂਗੇ, ਆਖਰੀ ਬਾਲ ਤੱਕ ਅਸੀਂ ਖੇਡਾਂਗੇ, ਮੁਕਾਬਲਾ ਕਰਾਂਗੇ। ਤੇ ਆਹਿਸਤਾ ਆਹਿਸਤਾ ਅਸੀਂ ਦੇਖਿਆ ਕਿ ਉਹ ਜਿਹੜੇ ਲੋਕ ਖੜੇ ਹੋਏ ਸਨ ਉਹ ਸਲਿੱਪ ਹੁੰਦੇ ਗਏ। ਉਹਨਾਂ ਨੇ ਆਪਣੇ ਜਿਹੜੇ ਨੋਮੀਨੇਸ਼ਨ ਫਾਰਮ ਸੀਗੇ ਉਹ ਸਾਰੇ ਉਹਨਾਂ ਨੇ ਵਿਡਰਾਅ ਕਰਨੇ ਸ਼ੁਰੂ ਕਰ ਦਿੱਤੇ। ਆਪਣਾ ਕੰਪਨੀ ਸਰਕਾਰ ਦੇ ਲੈਬ ਪਾਲਕ ਗੰਡਾਪੁਰ ਗਰੁੱਪ ਜਿਹੜਾ ਉਹਦੇ ਕਹਿਣ ਤੇ ਕੁਛ ਜਿਹੜੇ ਨੇ ਉਹ ਡਟ ਕੇ, ਜਿਨ੍ਹਾਂ 'ਚੋਂ ਇੱਕ ਖੁਰਮ ਜ਼ਿਸ਼ਾਨ ਡਟਿਆ ਰਿਹਾ, ਉਹਦੇ ਬਾਅਦ ਇੱਕ ਇਰਫਾਨ ਸਲੀਮ ਡਟਿਆ ਗਿਆ ਤੇ ਇੱਕ ਖਾਤੂਨ ਰਹਿ ਗਈ, ਉਹ ਡਟੀ ਗਈ। ਇੱਕ ਔਰਤ ਜ਼ਈ ਸੀ, ਉਹਨੇ ਵੀ ਹਥਿਆਰ ਸੁੱਟੇ। ਸਭ ਤੋਂ ਪਹਿਲੇ ਤਾਂ ਉਹਨੇ ਹਥਿਆਰ ਸੁੱਟੇ ਕਿ ਠੀਕ ਹੈ ਜੀ, ਪਾਰਟੀ ਦੀ ਖਾਤਰ, ਗੰਡਾਪੁਰ ਦੀ ਖਾਤਰ, ਕੰਪਨੀ ਦੀ ਖਾਤਰ, ਕੰਪਨੀ ਦੀ ਆਉਣ ਵਾਲੀ 27ਵੀਂ ਤਰਮੀਮ ਦੀ ਖਾਤਰ ਜਿਹੜਾ ਨਾ ਮੈਂ ਵਿਡਰਾਅ ਕਰਦਾ ਵਾਂ। ਉਹ ਮੈਦਾਨ ਛੱਡ ਕੇ ਦੌੜ ਗਿਆ। ਉਹਦੇ ਬਾਅਦ ਆਹਿਸਤਾ ਆਹਿਸਤਾ ਇੱਕ ਇੱਕ ਕਰਕੇ ਸਾਰੇ ਲੁੜਕਦੇ ਗਏ ਪਿਆਦੇ। ਔਰ ਕੱਲ ਜਿਹੜਾ ਉਹ ਇਰਫਾਨ ਸਲੀਮ ਜਿਹਦੇ ਤੇ ਬੜਾ ਮਾਣ ਸੀ, ਔਰ ਜਿਹੜਾ ਸਾਰਾ ਸੋਸ਼ਲ ਮੀਡੀਆ ਕਹਿ ਰਿਹਾ ਸੀ ਕਿ ਉਹ ਡਟ ਗਿਆ ਹੈ, ਉਹ ਵਰਕਰ ਖਾਨ ਦੇ ਨਾਮ ਤੇ ਜਿਹੜਾ ਨਾ ਉਹਨੇ ਜਿਹੜੀ ਜੱਦੋ ਜਹਿਦ ਕੀਤੀ, ਔਰ ਅੱਜ ਵੀ ਉਹ ਜੱਦੋ ਜਹਿਦ ਕਰਕੇ ਖੜਾ ਹੋ ਗਿਆ। ਉਹਨੇ ਕਿਹਾ ਜੀ ਮੈਂ ਇਨਕਾਰ ਕਰਦਾ ਵਾਂ ਵਿਡਰਾਅ ਕਰਨ ਤੋਂ, ਦੇਖੀ ਜਾਏਗੀ। ਔਰ ਗੱਲ ਵੀ ਠੀਕ ਸੀ ਕਿ ਦੇਖੋ, ਚਾਹੇ ਜਿੰਨੇ ਮਰਜ਼ੀ ਵੋਟ ਘੱਟ ਹੋ ਜਾਂਦੇ, ਤੁਸੀਂ ਕਹਿ ਲਓ ਕਿ ਜਿਹੜਾ MP ਵਿਕਦਾ ਉਹਦਾ ਸ਼ਕਲ ਸਾਹਮਣੇ ਆ ਜਾਂਦੀ, ਉਹਦੇ ਸਾਹਮਣੇ ਆ ਕੇ ਐਕਸਪੋਜ਼ ਹੋ ਜਾਂਦਾ ਉਹ ਕਿ ਕਿਹੜਾ ਵਿਕਿਆ। ਉਹਦੀ ਸਿਆਸਤ ਤੇ ਖਤਮ ਹੋਣੀ ਸੀ, ਉਹਦੀਆਂ ਨਸਲਾਂ ਦੀ ਸਿਆਸਤ ਵੀ ਖਤਮ ਹੋ ਜਾਣੀ ਸੀ ਤੇ ਐਕਸਪੋਜ਼ ਹੁੰਦਾ, ਗੰਦ ਨਿਕਲਦਾ। ਉਹ ਬਈ ਅੱਜ ਜਿੱਤ ਕੇ ਜਿਹੜੇ ਆ ਟਾਊਟ ਜਿਤਾਣੇ ਨੇ ਤੁਸੀਂ ਕੰਪਨੀ ਸਰਕਾਰ ਤੇ, ਅੱਜ ਜਿਹੜਾ ਪੈਨਲ ਇਹਨਾਂ ਨੇ ਰੱਖਿਆ ਸਾਰਾ ਕੰਪਨੀ ਦੇ ਲੈਬ ਪਾਲਕ ਜਿਤਵਾ ਕੇ ਸੈਨੇਟਰ ਬਣਾਉਣੇ ਸੀ, ਇਹਨਾਂ ਦੇ ਸੈਨੇਟਰ ਬਣ ਕੇ ਕੀ ਕਰ ਲੈਣਾ? ਕੱਖ ਵੀ ਨਹੀਂ। ਪੂਰਾ ਨਿਜ਼ਾਮ ਉਹਨਾਂ ਦੇ ਕੰਟਰੋਲ 'ਚ ਆ, ਹਰ ਸ਼ੈ ਇਹਨਾਂ ਨੇ ਕੰਟਰੋਲ ਕੀਤੀ। ਇਹਨਾਂ ਨੇ ਜਾ ਕੇ ਕੀ ਪੱਟ ਲੈਣਾ ਉੱਥੇ ਕੰਪਨੀ ਦੇ ਬੰਦਿਆਂ ਨੇ? ਉਹਨਾਂ ਨੇ ਵੋਟ ਕਰਨਾ। ਕਮ ਸੇ ਕਮ ਆਪਣੇ ਬੰਦੇ ਉੱਥੇ ਚਾਹੇ ਘੱਟ ਹੋਣ, ਚਲੋ 5-6 ਨਹੀਂ, ਚਲੋ 2 ਹੀ ਹੁੰਦੇ, ਲੇਕਿਨ ਉਹ ਖੜੇ ਹੋ ਕੇ ਇਹਨਾਂ ਨੂੰ ਨਾਨੀ ਯਾਦ ਕਰਵਾ ਦਿੰਦੇ। ਹੁਣ ਉੱਥੇ ਸੈਨੇਟ ਦੇ ਵਿੱਚ ਤੁਸੀਂ ਕਹਿ ਲਓ ਕਿ ਖੁਰਮ ਜ਼ਮਾਨ ਖੜਾ ਹੁੰਦਾ ਉੱਥੇ ਔਰ ਗੱਲ ਕਰ ਰਿਹਾ ਹੁੰਦਾ, ਉਹਨੇ ਪੂਰਾ ਆਵਾਜ਼ ਅੱਗੇ ਲਾ ਲੈਣਾ ਸੀਗਾ। ਸੈਨੇਟ ਦੇ ਵਿੱਚ ਵੀ ਐਸੀ ਤੈਸੀ ਫੇਰ ਕੇ ਰੱਖ ਦੇਣੀ ਸੀ ਉਹਨੇ, ਲੇਕਿਨ ਨਹੀਂ। ਇਹਨਾਂ ਨੂੰ ਜਿਹੜਾ ਨਾ ਉਹ ਚਾਹੀਦੇ ਨੇ ਕੰਪਨੀ ਦੇ ਟੱਟੂ, ਜਿਹੜੇ ਉੱਥੇ ਜਾ ਕੇ ਵੀ ਹੋਮਿਓਪੈਥਿਕ ਗੱਲਾਂ ਕਰਨ ਕਿ ਜੀ ਆ ਜੀ ਮੁਲਕ ਦੀ ਖਾਤਰ, ਕੌਮ ਦੀ ਖਾਤਰ ਜੀ, ਆਸਮ ਮਨੀਰ ਦੀ ਖਾਤਰ ਜੀ, ਆ ਆਪਣਾ ਮਾਈ ਤੰਦੂਰ ਵਾਲੀ ਦੀ ਖਾਤਰ ਜੀ, ਅਸੀਂ ਬਹਿ ਕੇ ਚੱਲਣਾ, ਸਾਥ ਚੱਲਣਾ, ਖਾਨ ਅੰਦਰ ਹੈ, ਖਾਨ ਅੰਦਰ ਰਵੇ, ਨਾ ਕੋਈ ਗੱਲ ਨਾ ਕੋਈ। ਇਹੋ ਜਿਹੇ ਜਿਹੜੇ ਕਰੈਕਟਰ ਨੇ ਨਾ ਉਹ ਇਹਨਾਂ ਨੂੰ ਚਾਹੀਦੇ ਨੇ। ਇਹਨਾਂ ਨੂੰ ਨਹੀਂ ਚਾਹੀਦਾ ਉੱਥੇ ਜਾ ਕੇ ਅਸੈਂਬਲੀ ਦੇ ਵਿੱਚ ਕੋਈ ਐਸੀ ਤੈਸੀ ਫੇਰੇ, ਇਹਨਾਂ ਦੀ ਸੈਨੇਟ 'ਚ ਜਾ ਕੇ ਕੋਈ ਐਸੀ ਤੈਸੀ ਫੇਰੇ। ਇਸ ਕਰਕੇ ਇਹਨਾਂ ਨੂੰ ਡਰ ਸੀ ਕਿ ਬਈ ਇਹ ਜਿਹੜੇ ਨੇ ਨਾ ਇਹਨਾਂ ਨੂੰ ਫਰਕ ਕਰੋ ਤੇ ਆਪਣੇ ਟੱਟੂ ਜਿਹੜੇ ਨੇ ਨਾ, ਉਹ ਸਾਰਾ ਪੈਨਲ ਟੱਟੂਆਂ ਦਾ। ਮੈਂ ਜ਼ਰੂਰਤ ਨਹੀਂ ਤੁਹਾਨੂੰ ਇੱਕ ਇੱਕ ਨਾਮ ਲੈ ਕੇ ਦੱਸਾਂ, ਜਿੰਨੇ ਵੀ ਨੇ ਸਾਰੇ ਦੇ ਸਾਰੇ ਟੱਟੂ ਨੇ। ਇੱਕ ਮੁਰਾਦ ਸਈਦ ਨੂੰ ਕੱਢ ਦਿਓ ਬਸ ਤੁਸੀਂ। ਹਾਂ, ਮੁਰਾਦ ਸਈਦ ਦਾ ਵੀ ਜਿਹੜਾ ਨਾ ਉਹ ਸਾਥੀ ਮੁਰਾਦ ਸਈਦ ਦੇ ਜਿਹੜੇ ਨੇ ਨਾ ਉਹ ਬੜੇ ਪੇਸ਼ ਰਹੇ ਜਨਾਬ। ਔਰ ਯਕੀਨ ਕਰੋ ਕਿ ਸ਼ਰਮ ਆਉਂਦੀ ਹੈ ਦੇਖ ਕੇ ਕਿ ਬਈ ਇਹ ਲੋਕ ਜਿਹੜੇ ਕਿ ਖਾਨ ਦੇ ਨਾਮ ਤੇ ਜਿੱਤੇ, ਉਹ ਜਿਹੜੇ ਖਾਨ ਦੇ ਅਸਲ ਵਰਕਰ ਨੇ, ਬਜਾਏ ਕਿ ਉਹਨਾਂ ਦੀ ਸਪੋਰਟ 'ਚ ਖੜੇ ਹੋਣ, ਇਹ ਗੰਡਾਪੁਰ ਦੀ ਸਪੋਰਟ 'ਚ ਖੜੇ ਹੋ ਕੇ ਆ ਤਿੰਨੋਂ ਜਿਹੜੇ ਆਪਣਾ ਵਰਦੀਆਂ ਪਾਈਆਂ ਇਹਨਾਂ ਨੇ, ਹਾਂ ਇਹ ਅੰਦਰੂਨੀ ਤੌਰ ਤੇ ਫੌਜੀ ਨੇ ਬਗੈਰ, ਇਹ ਜਨਾਬ ਜਾ ਕੇ ਤੇ ਉਹ ਰਾਹ ਹਮਾਰ ਕਰਨ ਦੇ ਨੇ। ਉਹ ਜਿਹੜੇ ਖੜੇ ਸਨ ਉਹਨਾਂ ਨੂੰ ਜਿਹੜਾ ਨਾ ਕਹਿੰਦੇ ਰਹੇ ਜਾ ਕੇ ਕਿ ਜੀ ਇਹ ਛੱਡੋ, ਵਿਡਰਾਅ ਕਰੋ। ਕਿਉਂ? ਕਿਉਂਕਿ ਮੁਸੀਬਤ ਪੈ ਜਾਣੀ ਹੈ। ਉਹ ਮਿਰਜ਼ਾ ਫਰੀਦੀ ਜਿਹੜਾ ਨਾ ਉਹਦੀ ਸੀਟ ਖਤਰੇ 'ਚ ਪੈ ਜਾਣੀ ਹੈ। ਪਤਾ ਨਹੀਂ ਕਿੰਨੇ ਕੀ ਫੜਿਆ ਉਹਦੇ ਕੋਲ ਮਾਲ, ਉਹ ਸਾਰਾ ਖੁੱਡੇ ਲੈਣ ਲੱਗ ਜਾਣਾ ਉੱਥੇ, ਨਾਲ ਕੰਪਨੀ ਵੀ ਨਾਰਾਜ਼ ਹੋ ਜਾਣੀ ਹੈ।
ਤੇ ਇਸ ਕਰਕੇ ਜਿਹੜਾ ਨਾ ਉਹ ਇਹਨਾਂ ਸਾਰਿਆਂ ਨੂੰ ਇੱਕ ਇੱਕ ਕਰਕੇ ਜਿਹੜਾ ਨਾ ਉਹ ਜਾ ਕੇ ਸੁੱਟੋ, ਇਹਨਾਂ ਨੂੰ ਕਹੋ ਜੀ ਆਪਣਾ ਵਿਡਰਾਅ ਕਰੋ ਤੁਸੀਂ। ਤੇ ਹੁਣ ਜਿਹੜੇ ਫਸ ਗਏ ਲੋਕ ਉੱਥੇ ਇਰਫਾਨ ਸਲੀਮ ਤੇ ਖੁਰਮ ਜ਼ੀਸ਼ਾਨ ਤੇ ਇੱਕ ਹੋਰ ਔਰਤ ਸੀ, ਕੋਈ ਖਵਾਤੀਨ, ਪਤਾ ਨਹੀਂ ਕਿਹੜੀ ਲੇਡੀ ਸੀ, ਨਾਮ ਹੀ ਨਹੀਂ ਉਹਦਾ ਯਾਦ ਆ ਰਿਹਾ। ਤੇ ਖੈਰ ਉਹ ਜਨਾਬ ਫਿਰ ਉਹ ਮੰਨੇ ਨਾ ਤੇ ਫਿਰ ਤੁਸੀਂ ਕਹਿ ਲਓ ਕਿ ਜਿਵੇਂ ਸਪੇਰਾ ਹੁੰਦਾ ਨਾ, ਸਪੇਰਾ ਆਪਣੀ ਪਟਾਰੀ ਚੋਂ ਸੱਪ ਕੱਢਦਾ ਰੰਗ ਬਿਰੰਗੇ, ਹਰ ਇੱਕ ਹਰ ਦਿਨ ਇੱਕ ਨया ਸੱਪ ਕੱਢਦਾ ਉਹਦੇ ਤੋਂ। ਤੇ ਲੋਕੀ ਹੈਰਾਨ ਹੁੰਦੇ ਨੇ, ਯਾਰ ਨੀਲਾ ਪੀਲਾ ਹਰਾ ਬੜੇ ਸੱਪ ਨੇ ਯਾਰ ਇਹਦੇ ਕੋਲ। ਉਵੇਂ ਹੀ ਕੰਪਨੀ ਜਿਹੜੀ ਹੈ ਨਾ ਉਹ ਵੀ ਸਪੇਰਾ ਹੀ ਹੈ, ਉਹਦੇ ਜਿਹੜੀ ਪਟਾਰੀ ਹੈ ਨਾ ਉਹਦੇ ਚੋਂ ਇੱਕ ਹਰ ਦਿਨ ਇੱਕ ਨਵਾਂ ਦਗੜਦੱਲਾ ਨਿਕਲ ਕੇ ਸਾਹਮਣੇ ਆਉਂਦਾ। ਹਾਂ, ਸੱਪ ਕਹਿ ਲਓ, ਦਗੜਦੱਲਾ ਕਹਿ ਲਓ, ਹਰਾਮਦਾ ਕਹਿ ਲਓ, ਟਾਊਟ ਕਹਿ ਲਓ, ਕੰਪਰੋਮਾਈਜ਼ ਕਹਿ ਲਓ, ਉਹਨੂੰ ਜੋ ਵੀ ਕਹਿਣਾ ਕਹਿ ਲਓ। ਮੈਂ ਸੱਪ ਠੀਕ ਆ, ਸੱਪ ਜਿਹੜਾ ਨਾ ਆਪਣੀ ਪਟਾਰੀ 'ਚ ਕੰਪਨੀ ਕੱਢਦੀ ਆ ਔਰ ਕੱਢ ਕੇ ਵਕਤੇ ਜ਼ਰੂਰਤ ਆਪਣਾ ਕੰਮ ਜਿਹੜਾ ਨਾ ਉਹ ਕਰਵਾ ਲੈਂਦੀ ਹੈ। ਹੁਣ ਕੱਲ੍ਹ ਕਿਹੜਾ ਸੱਪ ਕੱਢਿਆ ਕੰਪਨੀ ਨੇ? ਕੱਲ੍ਹ ਸੱਪ ਨਿਕਲਿਆ ਜਨਾਬ ਪਟਾਰੀ 'ਚੋਂ ਫਿਰਦੌਸ ਨਕਵੀ, ਅੰਦਾਜ਼ਾ ਕਰੋ ਕਬਰ 'ਚ ਦੀਆਂ ਲੱਤਾਂ ਹੈ। ਔਰ ਇਹ ਐਸਾ, ਮੈਂ ਕੀ ਕਹਾਂ ਯਾਰ, ਬਜ਼ੁਰਗ ਆਦਮੀ ਆ, ਲੇਕਿਨ ਕੰਪਨੀ ਨੂੰ ਜਦੋਂ ਖਿਦਮਾਤ ਚਾਹੀਦੀਆਂ ਹੁੰਦੀਆਂ ਨੇ ਇਹ ਆ ਜਾਂਦਾ। ਵੈਸੇ ਬੜਾ ਗਨਵਾਉਂਦਾ ਜੀ, ਬੜੀਆਂ ਕੁਰਬਾਨੀਆਂ ਇਹ ਉਹ ਭਾਈ ਕਾਹਦੀਆਂ ਕੁਰਬਾਨੀਆਂ? ਉਹ ਭਾਈ ਤੇਰੀਆਂ ਕੁਰਬਾਨੀਆਂ ਇਮਰਾਨ ਖਾਨ ਤੋਂ ਜ਼ਿਆਦਾ, ਉਹ ਭਾਈ ਤੇਰੀਆਂ ਕੁਰਬਾਨੀਆਂ ਅੱਜ ਵੀ ਉਮਰ ਸਰਫਰਾਜ਼ ਚੀਮਾ, ਯਾਸਮੀਨ ਰਾਸ਼ਿਦ, ਉਹ ਸਾਰੇ ਜਿਹੜੇ ਸਿਆਸੀ ਕੈਦੀ ਨੇ ਉਹ ਕੈਦ ਦੇ ਵਿੱਚ ਨੇ, ਜੇਲਾਂ ਕੱਟ ਰਹੇ, ਉਹਨਾਂ ਨਾਲੋਂ ਜ਼ਿਆਦਾ। भाई ये कैसे कैसे बगैरत लोग जो ने ना वो। और देखो खान ने क्या कि भाई हर बंदा मेरी ट्वीट रीट्वीट करे। आ फिरदौस नकवी का तुसी जाके ट्विटर अकाउंट देखो, एक भी खान की ट्वीट रीट्वीट नहीं की हुई। उत्तों आ गया कल निकल के कंपनी का सप, बुढ़ा सप आके की कहता, कह रहा कि जी देखो जी आ जेड़े लोग रजिस्ट कर रहे हैं ना, आ ना करो। हाँ देखो पार्टी ने फैसला जो किया, लिस्ट जी इमरान खान ने प्रूव की है। भाई तेनू किवें पता इमरान खान ने प्रूव की है? और भाई जब उन्होंने खान दियाँ भैन आके सन दस रही कि भाई खान ने पार्टी के हवाले किया काम कि भाई तुसी मैरिट दे देख के सोच के ते अपने बनाओ, खान ने फैसला नहीं किया। तो ये कहते जी खान ने लिस्ट दी है, ये जी सरेंडर करो जी ये अगे। और देखो जिदा ही ये सपेरे जो ना सपेरे ने आ नाग सटिया अपना छड्डिया बाहर आके, और इन्हें आके जो ना सारिਆਂ ਨੂੰ दसिया कि भाई तुसी लोग जड़े है ना वो सरेंडर करो। तो नाल ही फटाफट लैन लग गई जनाब उत्थे। इरफान सलीम जड़ा आया सब तो पहले की कहंदा सुनो। जिस तरीके से जो लेटर हमें आया और जो फिरदौस शमीम नकवी साहब से जो फोन पे बात हुई और जितने भी मामलात उन्होंने हमारे सामने रखे, उसके बाद मेरे ख्याल में इससे आगे जाना वो पार्टी के मफाद में नहीं है। लिहाजा हम पार्टी के मफाद में जो है वो अपने कागजात जो है वो विड्रा करते हैं। शुक्रिया। हाँ जी, फिरदौस नकवी ने कहता हाँ ते मैं जरा ना दस्तबरदार हो गया। ओ बल्ले तेरे फिरदौस नकवी ने और सीधी तरह कह कि कंपनी ने कहता हूँ। हाँ कंपनी ने सप अपनी पटारी चो कट के छड़िया जड़ा आ मेरे को फड़ नहीं होंदा। हाँ मैं डर गया, मैं वड़ गया, हाँ वड़ गया तो ऐस करके दस्तबरदार हो गया तो उतों। और बई इन्हां दे चक्कर दे विच यकीन करो उत्थे ते MP खड़े हो गए सन कि बई जिहड़ी खान दा पहला फैसला है, फैसला खान ने कीता सी कि इन्हां नूं टिकटां मिलन, लेकिन कंपनी नहीं चाहती ते इन्हां नूं चुक के बाहर मारिया। और जिहड़े MP जिन्हां ने वोट देन वो खड़े हो गए सी उत्थे कि भाई ऐसी तैसी असीं इन्हां नूं वोट देंगे, जिहड़े असल हकदार ने जिहड़े वर्कर ने। ਉਹ ਉਹਨਾਂ ਨੂੰ ਜਿਹੜਾ ਨਾ ਵਿਚਾਰਿਆਂ ਨੂੰ ਜਿਹੜੇ ਖੜੇ ਹੋਏ ਸੀ ਉਹਨਾਂ ਨੂੰ ਵੀ ਠੰਡਾ ਕਰਨ ਵਾਸਤੇ ਇਹ ਬਹਿ ਗਏ, ਇਹ ਕੰਪਨੀ ਦੇ ਅੱਗੇ ਘੁੱਟਨੇ ਟੇਕ ਗਏ। ਇਰਫਾਨ ਸਲੀਮ ਜਿਹੜਾ ਹੁਣ ਰੋਈ ਜਾਂਦਾ ਉੱਥੇ ਕਿ ਜੀ ਆ ਵਰਕਰ ਦੀ ਖਾਤਰ ਮੈਂ ਜੀ ਬਹਿ ਗਿਆ ਵਾਂ। ਉਹ ਵਰਕਰ ਦੀ ਖਾਤਰ ਨਹੀਂ ਬਹਿ ਗਿਆ, ਤੂੰ ਕੰਪਨੀ ਦੀ ਖਾਤਰ ਬਹਿ ਗਿਆ ਵਾਂ। हाँ और बड़े PTI वाले भी कुछ लोग जिन्हें ना वो बड़े बल्ले जी बल्ले बहुत अच्छी गल हो गई है जी देखो पार्टी की खातर। ओ भाई केड़ी पार्टी? और कंपनी की पार्टी है PTI। ये PTI नहीं रह गई हुण, ये PTI नून लीग पीपल पार्टी JUIF MQM जो इन्हां दा हाल है वो उससे सफ च खड़ी है हुण PTI। देयर इज़ नो PTI, ख़त्म हो गई पार्टी। आ कंपनी का एक टट्टू पार्टी बन गई है। PTI रह ही कुछ नहीं गई, सारे टट्टू ने ਇਹਦੇ ਵਿੱਚ और कुछ भी नहीं गा। इमरान खान खड़ा, इमरान खान अज भी उस तरह ही खड़ा, पूरे कद नाल खड़ा और ਉਹਦੇ ਨਾਲ सियासी कैदी ਜਿਹੜੇ खड़े पूरे कद नाल खड़े अज भी उन्हों का कद
ਇਹਨਾਂ ਸਾਰੇ ਬੋਨਿਆਂ ਤੋਂ ਵੱਡਾ। ਔਰ ਅੱਜ ਵੀ ਉਹਨਾਂ ਦੀ ਮਕਬੂਲੀਅਤ ਵੱਧ ਰਹੀ ਹੈ। ਇਮਰਾਨ ਖਾਨ ਅੱਜ ਵੀ ਆਵਾਮ ਦੇ ਦਿਲਾਂ ਦੇ ਵਿੱਚ ਵਸਦਾ। ਲੇਕਿਨ ਇਹ ਸਾਰੇ ਬੇਗੈਰਤ ਦਗੜ ਦੱਲੇ 2 ਨੰਬਰ ਬੇਗੈਰਤ ਹਰਾਮਜ਼ਾਦੇ ਜਿਹੜੇ ਨੇ, ਇਹਨਾਂ ਨੇ ਆਪਣੇ ਆਪ ਨੂੰ ਐਕਸਪੋਜ਼ ਕੀਤਾ ਔਰ ਐਕਸਪੋਜ਼ ਕਰਕੇ ਜਿਹੜਾ ਨਾ ਇਹ ਮਿੱਟੀ ਹੋ ਗਏ ਬੇਗੈਰਤ ਦੇ ਬੱਚੇ। ਇਹ ਸਾਰੇ ਉਹੀ ਆ, ਤੁਸੀਂ ਕਹਿ ਲਓ 2 ਨੰਬਰ ਟਾਊਟ ਨੇ ਸਾਰੇ ਦੇ ਸਾਰੇ। ਔਰ ਇਹਨਾਂ ਨੇ ਜਨਾਬ ਉਹਨਾਂ ਕੋਲ ਹਥਿਆਰ ਸੁਟਵਾਏ, ਉਹਨਾਂ ਕੋਲ ਜਨਾਬ ਪੇਪਰ ਜਿਹੜੇ ਨੇ ਉਹ ਵਾਪਸ ਕਰਵਾਏ ਉਹਨਾਂ ਕੋਲੋਂ ਸਾਰਿਆਂ ਕੋ। ਤੇ ਇੱਕ ਖੜਾ ਹੁਣ ਮੈਦਾਨ ਦੇ ਵਿੱਚ, ਅੰਦਾਜ਼ਾ ਕਰੋ ਸਾਰੇ ਦੌੜ ਗਏ। ਔਰ ਬੜੀ ਪਜ਼ੀਰਾਈ ਕੀਤੀ ਜਾ ਰਹੀ ਹੈ ਜੀ ਇਹਨਾਂ ਦੀ ਕਿ ਜੀ ਬਹੁਤ ਅੱਛੀ ਗੱਲ ਹੈ ਜੀ ਇਹਨਾਂ ਨੇ ਹਥਿਆਰ ਪਾਤੇ ਕੰਮ। ਕਿਉਂਕਿ ਦੇਖੋ ਕੰਪਨੀ ਦੇ ਕੇ ਜਿਹੜਾ ਹਥਿਆਰ ਸੁੱਟ ਦੇਗਾ ਨਾ, ਹਾਂ ਉਹ PTI ਨੂੰ ਇਹਦੀ ਕਿਆਦਤ ਨੂੰ ਬਹੁਤ ਅਜ਼ੀਜ਼ ਆ। ਹਾਂ ਕਿ ਹਾਂ ਇਹ ਕੰਪਨੀ ਦੇ ਖਿਲਾਫ ਅਸੀਂ ਕੁਛ ਨਹੀਂ ਜਨਾਬ, ਜੋ ਉਹਨਾਂ ਨੇ ਕਹਿਤਾ ਉਹੀ ਹੁਕਮ ਕਰੋ। ਗੰਡਾਪੁਰ ਬੈਠ ਹੁਣ ਖੁਰਮ ਜ਼ਿਸ਼ਾਨ ਰਹਿ ਗਿਆ ਇੱਕ, ਉਹ ਇੱਕ ਬੱਬਰ ਸ਼ੇਰ ਖੜਾ ਔਰ ਉਹ ਕਹਿੰਦਾ ਕਿ ਮੈਂ ਖਾਨ ਦੇ ਨਜ਼ਰੀਏ ਤੇ ਖੜਾ। ਉਹਨੇ ਕਿਹਾ ਕਿ ਸ਼ਮੀਮ ਨਕਵੀ ਸਾਹਿਬ, ਫਿਰਦੌਸ ਨਕਵੀ ਹੈ ਵੈਸੇ ਸ਼ਮੀਮ ਹੀ ਬਲਕਿ ਸ਼ਮੀਜ਼ ਨਕਵੀ ਹੋਣਾ ਚਾਹੀਦਾ ਇਹਦਾ ਨਾਂ। ਐਨੀਵੇ ਅੱਜ ਸੀਰੀਅਸ ਜ਼ਿਆਦਾ ਹੈ ਵੀਲੌਗ, ਲੇਕਿਨ ਸੀਰੀਅਸ ਗੱਲਾਂ ਵੀ ਹੋਣੀਆਂ ਚਾਹੀਦੀਆਂ। ਐਸੇ ਕਿ ਜਲਦੀ ਕਰ ਰਿਹਾ ਵਾਂ, ਕੋਈ ਨਹੀਂ ਦੂਜਾ ਮਖੌਲੀਆ ਕੰਮ ਜਿਹੜਾ ਨਾ ਇਹਨਾਂ ਦੀ ਢੋਲਕੀ ਉਹ ਸ਼ਾਮੀ ਫਿੱਟ ਕਰ ਲਾਂਗੇ। ਲੇਕਿਨ ਇਹ ਗੱਲਾਂ ਦੱਸਣੀਆਂ ਜ਼ਰੂਰੀ ਹੈ ਆਵਾਮ ਨੂੰ ਕਿ ਵੀ ਹੁਣ ਭੁੱਲ ਜਾਓ ਆ ਜਿਹੜੇ ਤੁਸੀਂ ਕਹਿੰਦੇ ਹੋ ਕਿ PTI ਦੀ ਕਿਆਦਤ ਜਿਹੜੀ ਆ ਉਹ ਨਿਕਲੇ ਇਮਰਾਨ ਖਾਨ ਦੀ ਖਾਤਰ। ਉਹ PTI ਦੀ ਕਿਆਦਤ ਜਿਹੜੀ ਹੈ ਨਾ ਉਹ ਡੇਟ ਦੇਵੇ। ਉਹ ਬਈ ਇੱਥੇ ਨਾ ਕੋਈ PTI ਰਹਿ ਗਈ ਹੈ ਨਾ ਕੋਈ PTI ਦੀ ਕਿਆਦਤ ਰਹਿ ਗਈ ਹੈ। ਹਾਂ ਕੁਛ ਨਹੀਂ, ਇੱਥੇ ਸਾਰੇ ਟਾਊਟ ਇਕੱਠੇ ਹੋ ਗਏ ਨੇ, ਇੱਕ ਤੋਂ ਇੱਕ ਵੱਧ ਕੇ ਟਾਊਟ ਹੈ ਇੱਥੇ, ਵੱਡੇ ਤੋਂ ਵੱਡਾ ਦਗੜ ਦੱਲਾ ਭਰਿਆ ਹੋਇਆ। ਉਹ ਆਪਣਾ ਫਿਰਦੌਸ ਨਕਵੀ ਜਿਹੜਾ ਸ਼ਮੀਮ ਨਕਵੀ, ਹਾਂ ਉਹ ਫਿਰਦੌਸ ਨਕਵੀ ਜਿਹੜਾ ਉਹ ਦੇਖੋ ਉਹ ਸੱਪ ਐਸਾ ਬੇਗੈਰਤ ਸੱਪ ਆ। ਉਹ ਜੀ ਉਹਨੇ ਕਹਿ ਦਿੱਤਾ ਹਾਂ ਜੀ ਅਸੀਂ ਦਸਤਬਰਦਾਰ ਹੋ ਗਏ ਜੀ ਸਾਰਾ ਕੁਛ। ਉਹਨੂੰ ਕਿਹਾ ਵਾ ਉਹਨੇ ਆਪਣਾ ਖੁਰਮ ਜ਼ਿਸ਼ਾਨ ਨੇ, ਉਹ ਕਹਿੰਦਾ ਬਈ ਤੇਰੀ ਇੱਜ਼ਤ ਆਪਣੀ ਜਗ੍ਹਾ ਤੇ, ਹਾਂ ਲੇਕਿਨ ਮੈਨੂੰ ਪਤਾ ਤੂੰ ਕੰਪਨੀ ਦਾ ਬੁੱਢਾ ਸੱਪ ਹੈ ਬਗੈਰਤਾ। ਐਸੇ ਨਹੀਂ ਕਿਹਾ ਲੇਕਿਨ ਉਹਨੂੰ ਪਤਾ, ਸਾਰਿਆਂ ਨੂੰ ਪਤਾ ਕਿ ਕੰਪਨੀ ਦਾ ਉਹ ਪਟਾਲੀ ਚੋਂ ਨਿਕਲਿਆ ਹੋਇਆ ਸੱਪ ਆ ਬੁੱਢਾ ਜਿਹੜਾ ਆ ਕੇ ਰਾਹ ਹਮਵਾਰ ਕਰ ਰਿਹਾ ਬਗੈਰਤ ਆਦਮੀ। ਔਰ ਉਹਨੇ ਕਿਹਾ ਵੀ ਤੇਰੀ ਇੱਜ਼ਤ ਆਪਣੀ ਥਾਂ ਤੇ, ਤੇਰੀ ਮੈਨੂੰ ਕੋਈ ਅਹੁਦੇ ਦਾ ਵੀ ਕੋਈ ਲਾਲਚ ਨਹੀਂ ਹੈ, ਲੇਕਿਨ ਖਾਨ ਦਾ ਨਜ਼ਰੀਆ ਇਹ ਵੇ ਕਿ ਮੈਂ ਖੜਾ ਰਵਾਂ, ਮੈਂ ਆਪਣੇ ਪੇਪਰ ਜਿਹੜੇ ਨਾ ਉਹ ਵਿਡਰਾ ਨਹੀਂ ਕਰਨੇ। ਕਿ ਕਿਉਂ? ਕਿਉਂਕਿ ਇੱਥੇ ਇੱਕ ਤੋਂ ਇੱਕ ਵੱਧ ਟਾਊਟ ਜਿਹੜਾ ਨਾ ਕੰਪਨੀ ਦਾ ਉਹ ਇਹਨਾਂ ਨੇ ਮੈਦਾਨ ਦੇ ਵਿੱਚ ਲਿਆਂਦਾ, ਉਹਨੂੰ ਸੈਂਟਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਸ ਤਰ੍ਹਾਂ ਇਮਰਾਨ ਖਾਨ ਰਜਿਸਟ ਕਰ ਰਿਹਾ ਪੂਰੇ ਸਿਸਟਮ ਦੇ ਖਿਲਾਫ, ਉਹ ਕਹਿੰਦਾ ਮੈਂ ਅੰਦਰੂਨੀ ਸਿਸਟਮ ਦੇ ਖਿਲਾਫ ਜਿਹੜਾ ਨਾ ਉਹ ਰਜਿਸਟ ਕਰਾਂਗਾ। ਔਰ ਉਹ ਬੱਬਰ ਸ਼ੇਰ ਖੜਾ ਹੈ। ਔਰ ਯਕੀਨ ਕਰੋ ਕਿ ਦਿਲੋਂ ਸਲਾਮ ਹੈ ਖੁਰਮ ਜ਼ਿਸ਼ਾਨ ਨੂੰ ਕਿ ਉਹ ਖੜਾ ਔਰ ਬਾਕੀ ਸਾਰੇ ਦੇ ਸਾਰੇ ਰੁੜ ਗਏ, ਖਤਮ ਸ਼ੁੱਧ ਹੋ ਗਈ ਕਹਾਣੀ ਉਹਨਾਂ ਦੀ, ਭੇੜੇ ਉਹਨਾਂ ਦੇ ਗਰਕ ਹੋ ਗਏ। ਔਰ ਯਕੀਨ ਕਰੋ ਅਗਰ ਤੁਹਾਡੇ ਦਿਲ 'ਚ ਇਹ ਆ ਰਹੀ ਹੈ ਨਾ ਕਿ ਵੀ PTI ਜਿਹੜੀ ਆ ਉਹ ਖਤਮ ਹੋ ਗਈ ਤੇ ਇਮਰਾਨ ਖਾਨ ਕੀ ਕਰੇਗਾ, ਨਹੀਂ ਐਸੀ ਗੱਲ ਨਹੀਂ। ਤੁਹਾਨੂੰ ਯਾਦ ਹੋਣਾ ਡਾਕਟਰ ਮਹਾਤਰ ਮੁਹੰਮਦ, ਹਾਂ ਉਹਨੇ ਆਪਣੇ ਮੁਲਕ ਨਾਲ ਕਿਸ ਤਰ੍ਹਾਂ ਉਹਨੇ ਆਪਣੇ ਮੁਲਕ ਨੂੰ ਐਸਟੈਬਲਿਸ਼ਮੈਂਟ ਦੇ ਸ਼ਿਕੰਜੇ 'ਚੋਂ ਕੱਢਿਆ ਔਰ ਕਿਸ ਤਰ੍ਹਾਂ ਉਹਨੇ ਕਰਪਟ ਲੋਕਾਂ ਦੇ ਸ਼ਿਕੰਜੇ 'ਚੋਂ ਕੱਢਿਆ ਔਰ ਕਿਸ ਤਰ੍ਹਾਂ ਉਹ ਤਰੱਕੀ ਦੀ ਰਾਹ 'ਤੇ ਲੈ ਗਿਆ ਆਪਣੇ ਮੁਲਕ ਨੂੰ। ਔਰ ਕਿੰਨੀ ਦੇਰ ਵਜ਼ੀਰ ਆਜ਼ਮ ਰਿਹਾ, ਉਹਨੇ ਆਪਣਾ ਮੁਲਕ ਹੀ ਬਦਲ ਕੇ ਰੱਖ ਦਿੱਤਾ। ਇੰਨੀ ਤਰੱਕੀ ਉਹਨੇ ਕੀਤੀ ਕਰਵਾਈ ਆਪਣੇ ਮੁਲਕ ਦੇ ਵਿੱਚ, ਇੰਨਾ ਹੀ ਬਿਹਤਰੀਨ ਉਹਨੇ ਕੰਮ ਕੀਤਾ। ਲੇਕਿਨ ਫਿਰ ਇਨ ਦੀ ਐਂਡ ਕੀ ਹੋਇਆ, ਉਹ ਜਨਾਬ ਜਦੋਂ ਉਹਨੇ ਰਿਟਾਇਰਮੈਂਟ ਲਈ, ਬੁੱਢਾ ਕਾਫੀ ਹੋ ਗਿਆ, ਉਹਨੇ ਰਿਟਾਇਰਮੈਂਟ ਲਈ, ਉਹ ਪਾਰਟੀ ਜਿਹੜੀ ਨਾ ਆਪਣੇ ਅੱਛੇ ਜਿਹੜੇ ਉਹਨੂੰ ਲੱਗਦੇ ਕਿ ਯਾਰ ਇਹ ਬੜੇ ਅੱਛੇ ਠੀਕ ਠਾਕ ਲੋਕ ਨੇ, ਇਹ ਚਲਾ ਲੈਣਗੇ ਅੱਗੇ ਨੂੰ, ਇਸ ਤਰ੍ਹਾਂ ਮੁਲਕ ਨੂੰ ਅੱਗੇ ਲੈ ਕੇ ਚੱਲਣਗੇ, ਉਹਨਾਂ ਦੇ ਹਵਾਲੇ ਆਪਣੀ ਪਾਰਟੀ ਕੀਤੀ ਉਹਨੇ ਤੇ ਆਪ ਰਿਟਾਇਰ ਹੋ ਗਿਆ। ਹੋਇਆ ਕਿ ਉਹਦੀ ਪਾਰਟੀ ਤੇ ਜਿਹੜਾ ਬੰਦਾ ਉਹਦੇ ਬਾਅਦ ਆਇਆ ਨਾ ਉਹਨੇ ਕਰ ਲਿਆ ਕਬਜ਼ਾ, ਹਾਂ ਔਰ ਉਹ ਸਭ ਤੋਂ ਵੱਡਾ ਕਰਪਟ ਜਿਹੜਾ ਨਾ ਉਹ ਸਾਬਤ ਹੋਇਆ। ਉਹਨੇ ਕਰ ਲਈ ਕਰਪਸ਼ਨ ਸ਼ੁਰੂ ਕਰਤੀ, ਉਹਨੇ ਪੁਰਾਣੇ ਵਤੀਰੇ ਉਹ ਮੁਲਕ ਫਿਰ ਇਕੋਨਮੀ ਬਣਨੀ ਸ਼ੁਰੂ ਹੋ ਗਈ। ਉਹ ਲੋਕ ਕਹਿਣ ਲੱਗੇ ਉਹ ਇਹ ਕੀ ਹੋ ਗਿਆ, ਇਹ ਤੇ ਬੇੜਾ ਹੀ ਗਰਕ ਹੋ ਗਿਆ ਇੱਥੇ, ਇਹ ਤੇ ਸਾਰਾ ਕੁਝ ਜੋ ਮਹਾਤਰ ਮੁਹੰਮਦ ਨੇ ਕੀਤਾ ਇਹ ਤੇ ਬਿਲਕੁਲ ਜ਼ੀਰੋ ਕਰਕੇ ਰੱਖ ਦੇਗਾ। ਫਿਰ ਕੀ ਹੋਇਆ, ਖਤਮ ਹੋ ਗਈ ਨਾ ਪਾਰਟੀ, ਮਹਾਤਰ ਇੱਕ ਇਕੱਲਾ ਸੀ ਮਹਾਤਰ ਮੁਹੰਮਦ, ਉਹ ਵਾਪਸ ਆਇਆ, ਉਹ ਕਿਸੇ ਦੂਸਰੀ ਪਾਰਟੀ ਦੇ ਵਿੱਚੋਂ ਖੜਾ ਹੋਇਆ, ਠੀਕ ਆ, ਅਨਨੋਨ ਪਾਰਟੀ ਗਿਰੀ ਹੋਈ ਪਾਰਟੀ, ਉਹਦੇ 'ਚੋਂ ਖੜਾ ਹੋਇਆ। ਉਹਨੇ ਆਪਣੀ ਪਾਰਟੀ ਦੇ ਖਿਲਾਫ ਇਲੈਕਸ਼ਨ ਲੜਿਆ ਜਿਹੜੀ ਪਾਰਟੀ ਉਹਨੇ ਬਣਾਈ ਸੀ, ਅੰਦਾਜ਼ਾ ਕਰੋ। ਤੇ ਕੀ ਹੋਇਆ ਫਿਰ, ਉਹ ਜਿੱਤਿਆ, ਆਵਾਮ ਨੇ ਉਹਨੂੰ ਵੋਟ ਦਿੱਤੇ, ਉਹ ਫਿਰ ਵਜ਼ੀਰ ਆਜ਼ਮ ਬਣਿਆ ਆਪਣੀ ਪਾਰਟੀ ਨੂੰ ਸ਼ਿਕਸਤ ਦੇ ਕੇ। ਇਸ ਕਰਕੇ ਆਪ ਪਾਰਟੀਆਂ ਪੂਟੀਆਂ ਕੁਛ ਨਹੀਂ, ਸਿਰਫ ਉਹ ਬੰਦਾ ਹੁੰਦਾ ਜਿਹੜਾ ਖੜਾ ਵਾ ਸਿਸਟਮ ਦੇ ਖਿਲਾਫ। ਉਹ ਹੈ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ।
ਅੱਜ ਪੀਟੀਆਈ ਪਕੌੜੇ ਲੱਗ ਗਈ ਹੈ, ਖਤਮ ਹੋ ਗਈ ਹੈ ਤੇ ਕੋਈ ਮਸਲਾ ਨਹੀਂ। ਖਾਨ ਖੜਾ, ਅਸੀਂ ਖਾਨ ਦੇ ਨਾਲ ਖੜੇ ਹਾਂ, ਅਸੀਂ ਇਹ ਪਾਰਟੀ ਦੇ ਨਾਲ ਨਹੀਂ ਖੜੇ ਜਿਹੜੇ ਕੰਪਰੋਮਾਈਜ਼ ਹੋ ਚੁੱਕੀ ਹੈ ਬੜੀ। ਖਾਨ ਅੱਜ ਬਾਹਰ ਆ ਕੇ ਇੱਕ ਨਵੀਂ ਪਾਰਟੀ ਸ਼ੁਰੂ ਕਰ ਲਵੇ, ਉਹ ਪਾਰਟੀ ਨੇ ਵੀ 2/3 ਅਕਸੀਅਤ, ਕਿਉਂਕਿ ਮਕਬੂਲ ਖਾਨ ਹੈ, ਪਾਰਟੀ ਨਹੀਂ ਹੈ। ਇਹਨਾਂ ਦੇ ਦਿਮਾਗ 'ਚ ਪਤਾ ਨਹੀਂ ਕੀ ਫਿੱਟ ਹੈ ਕਿ ਪੀਟੀਆਈ ਮਕਬੂਲ ਹੈ, ਔਰ ਕੰਪਨੀ ਵੀ ਇਹੀ ਸਮਝਦੀ ਹੈ ਕਿ ਇਹ ਪੀਟੀਆਈ ਪਾਰਟੀ ਹੈ ਮਕਬੂਲ। ਔਰ ਨਹੀਂ, ਉਹ ਆਵਾਮ ਦੇ ਵਿੱਚ ਇਮਰਾਨ ਖਾਨ ਮਕਬੂਲ ਹੈ, ਇਮਰਾਨ ਖਾਨ ਦਾ ਨਜ਼ਰੀਆ ਮਕਬੂਲ ਹੈ। ਇਹ ਤੁਸੀਂ ਜਿੰਨੇ ਮਰਜ਼ੀ ਧਗੜ ਦੱਲੇ ਜਿਹੜੇ ਨੇ ਨਾ ਉਹ ਕੱਢ ਲਓ ਇਸ ਪਾਰਟੀ 'ਚੋਂ, ਕੋਈ ਫਰਕ ਨਹੀਂ ਪੈਣਾ। ਅੱਜ ਖਾਨ ਬਾਹਰ ਖੜਾ ਕੇ ਕਹਿ ਰਹੇ ਨੇ ਮੇਰੀ ਪਾਰਟੀ ਦਾ ਨਾਮ IK ਪਾਰਟੀ ਹੈ, ਨਵੀਂ ਪਾਰਟੀ ਬਣਾ ਲਈ ਹੈ। ਔਰ ਰਾਤੋਂ ਰਾਤ ਜਿਹੜੀ ਹੈ ਨਾ ਉਹ ਪਾਰਟੀ ਉਹਨੂੰ 2/3 ਤੋਂ ਜ਼ਿਆਦਾ ਅਕਸਰੀਅਤ ਆਵਾਮ ਨੇ ਦੇ ਦੇਣੀ ਹੈ, ਕਿਉਂਕਿ ਖਾਨ ਦੀ ਵੈਲੀ ਹੈ। ਇਸ ਕਰਕੇ ਅਸੀਂ ਸਾਰੇ ਖਾਨ ਦੇ ਨਾਲ ਖੜੇ ਹਾਂ। ਅਸੀਂ ਇਹ ਪਾਰਟੀ ਦੇ ਵਿੱਚ ਕੁੱਤੇ ਬਿੱਲੇ ਹਰਾਮਜ਼ਾਦੇ ਦਗੜ ਦੱਲੇ ਜਿਹੜੇ ਨੇ ਉਹਨਾਂ ਨਾਲ ਨਹੀਂ ਖੜੇ। ਹਾਂ, ਔਰ ਇਹ ਜਿੰਨੇ ਵੀ ਬਗੈਰਤੀ ਕਰ ਰਹੇ ਗੰਡਾਪੁਰ ਗਰੁੱਪ, ਇਹ ਸਾਰੇ ਮਿਲ ਮਿਲਾ ਕੇ ਜਿਹੜੇ ਟਾਊਟ ਜਿਹੜੇ ਨੇ ਉਹ ਇਕੱਠੇ ਕਰ ਰਹੇ ਨੇ ਬਗੈਰਤ ਦੇ ਬੱਚੇ, ਇਹ ਆਪ ਐਕਸਪੋਜ਼ ਹੋ ਰਹੇ ਨੇ। ਔਰ ਜਿਹੜੇ ਪਾਰਟੀ ਦੇ ਨਾਮ ਤੇ, ਵਰਕਰ ਦੇ ਨਾਮ ਤੇ, ਇਹ ਇਰਫਾਨ ਸਲੀਮ ਵਰਗੇ, ਠੀਕ ਹੈ ਯਾਰ, ਅੱਛਾ ਵਰਕਰ ਹੋ ਗਿਆ ਨੇ, ਅੱਛੇ ਕੰਮ ਕੀਤੇ ਨੇ, ਬੜੀਆਂ ਕੁਰਬਾਨੀਆਂ ਵੀ ਦਿੱਤੀਆਂ, ਸਾਰਾ ਕੁਝ, ਲੇਕਿਨ ਆਖਰ ਦੇ ਵਿੱਚ ਅਸਰ ਦੇ ਟਾਈਮ ਤੇ ਜਿਹਨੇ ਰੋਜ਼ਾ ਤੋੜ ਦਿੱਤਾ, ਬਈ ਉਹ ਦੇਖ ਲਓ ਨਾ ਉਹਦਾ ਫਿਰ ਕੀ ਹਾਲ। ਰੋਜ਼ਾ ਤਾਂ ਨਹੀਂ ਨਾ ਰਿਹਾ ਤੇਰਾ। ਹੁਣ ਤੂੰ ਚਾਹੇ ਜੋ ਮਰਜ਼ੀ ਕਹਿ, ਬਈ ਉਹ ਬੜਾ ਰੋਇਆ ਵਾ, ਉਹ ਬਈ ਰੋਇਆ ਤਾਂ ਉਹ ਵੀ ਸੀ। ਆ ਜਿਹੜਾ ਥੱਲੇ ਵਾਲਾ ਤੁਹਾਨੂੰ ਨਜ਼ਰ ਆ ਰਿਹਾ ਵਾ ਅਬਰਾਰੁਲ ਹਕ, ਜਦੋਂ ਖਾਨ ਨਾਲ ਬੇਵਫਾਈ ਕਰਕੇ ਪਾਰਟੀ ਛੱਡ ਕੇ ਗਿਆ ਸੀ ਤੇ ਰੋ ਤੇ ਆ ਵੀ ਰਿਹਾ ਸੀ ਉਦੋਂ। ਤੇ ਫਿਰ ਖਾਨ ਨੂੰ ਇਹਦੇ ਰੋਣ ਦਾ ਕੀ ਫਾਇਦਾ, ਜਾਂ ਆਵਾਮ ਨੂੰ ਇਹਦੇ ਰੋਣ ਦਾ ਕੀ ਫਾਇਦਾ, ਜਦ ਤੂੰ ਖੜਾ ਹੀ ਨਹੀਂ ਹੋ ਸਕਿਆ ਖਾਨ ਦੇ ਨਜ਼ਰੀਏ ਤੇ ਜਿੰਨਾ ਮਰਜ਼ੀ ਰੋਈ ਜਾ, ਚਾਹੇ ਇਰਫਾਨ ਸਲੀਮ ਰੋਈ ਜਾਵੇ, ਚਾਹੇ ਇਬਰਾਰੁਲ ਹਕ ਜਿੱਦਾਂ ਰੋਂਦਾ ਸੀ ਰੋਈ ਜਾਵੇ। ਇਹ ਬੜੇ ਬੜੇ ਅਸ਼ਕਾਰ ਹੋਣਗੇ, ਯਕੀਨ ਕਰੋ। ਮੈਨੂੰ ਪਤਾ, ਖਬਰਾਂ ਮਿਲ ਰਹੀਆਂ ਨੇ ਮੈਨੂੰ, ਮੈਂ ਨਾਮ ਨਹੀਂ ਲੈ ਸਕਦਾ ਹਜੇ, ਵਕਤ ਆਏਗਾ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਕਿਹੜਾ ਕਿਹੜਾ ਦਗੜ ਦੱਲਾ, ਕਿਹੜਾ ਕਿਹੜਾ ਹਰਾਮਜ਼ਾਦਾ, ਕਿਹੜਾ ਕਿਹੜਾ ਕੰਪਨੀ ਦਾ ਟਾਊਟ ਜਿਹੜਾ ਨਾ ਉਹ ਪੀਟੀਆਈ 'ਚ ਹਜੇ ਵੀ ਬੈਠਾ ਔਰ ਹੀਰੋ ਬਣਿਆ ਬੈਠਾ। ਹਾਂ, ਇਹ ਆਹਿਸਤਾ ਆਹਿਸਤਾ ਜਿੱਦਾਂ ਉਹ ਸੀ ਨਾ ਸ਼ੇਰ ਅਫਜ਼ਲ ਮਰਵਤ, ਬੜਾ ਹੀਰੋ ਉਹ ਵੜ ਗਿਆ ਨਾ, ਇੱਦਾਂ ਯਕੀਨ ਕਰੋ ਤੁਹਾਡੀਆਂ ਅੱਖਾਂ ਫਟ ਜਾਣੀਆਂ ਜਦੋਂ ਆਹਿਸਤਾ ਆਹਿਸਤਾ ਸਾਹਮਣੇ ਆਏ ਨੇ ਲੋਕੀ। ਹਾਂ, ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਪੀਟੀਆਈ ਕੁਛ ਨਹੀਂ, ਸਿਰਫ ਫਰਦੇ ਵਾਹਿਦ ਜਿਹੜਾ ਅਗਰ ਉਹ ਪੂਰੇ ਮੁਲਕ ਤੇ ਬੰਦੂਕ ਦੇ ਜ਼ੋਰ ਤੇ ਕਬਜ਼ਾ ਕਰਕੇ ਬੈਠਾ ਨਾ, ਤੇ ਪੂਰੇ ਮੁਲਕ ਦੇ ਦਿਲਾਂ ਦੇ ਵਿੱਚ, ਆਵਾਮ ਦੇ ਦਿਲਾਂ ਦੇ ਵਿੱਚ ਵੀ ਇੱਕ ਫਰਦੇ ਵਾਹਿਦ ਆ ਜਿਹੜਾ ਸਭ ਤੋਂ ਵੱਡਾ ਮਕਬੂਲ ਆ, ਜਿਹੜਾ ਸਭ ਤੋਂ ਵੱਡਾ ਲੀਡਰ ਆ, ਉਹ ਆ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ। ਇਸ ਕਰਕੇ ਪੀਟੀਆਈ ਖੱਲੀ ਵੱਲੀ, ਇਹਦੇ ਤਮਾਮ ਦਗੜ ਦੱਲੇ ਸਾਰੇ ਖੱਲੀ ਵੱਲੀ, ਖਾਨਾ ਖੜੇ ਰਹੋ ਇੰਸ਼ਾਅੱਲਾ।